ਸ਼੍ਰੀ ਅਕਾਲ ਬਾਈ ਜੀ। ਤੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਮੈਂ। ਇਹ ਬੀਕਾਨੇਰ ਤੋਂ ਆਏ ਹੋਏ ਦੱਸਦੇ ਆਪਦੇ ਆਪ ਨੂੰ, ਕਹਿੰਦੇ ਅਸੀਂ ਇੱਥੇ ਰੋਡਾਂ ਦਾ ਕੰਮ ਕਰਾਂਗੇ ਇਹ ਉਹ। ਇਹ ਇੱਥੇ ਸੁਧਾਰ ਖੜੇ ਸੀ ਅੱਜ ਸਾਰਾ ਸਵੇਰ ਤੋਂ ਲੈ ਕੇ ਹੁਣ ਟਾਈਮ ਹੋ ਗਿਆ 4:15 ਵੱਜ ਗਿਆ ਤੇ ਇੱਥੇ ਖੜੇ ਰਹੇ ਆ ਸਵੇਰ ਦੇ 9 ਵਜੇ ਤੋਂ ਲੈ ਕੇ। ਸੁਧਾਰ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ਤੇ ਇਹ ਮਤਲਬ ਕਮ ਸੇ ਕਮ ਹੁਣੇ ਇੱਧਰ ਉੱਧਰ ਹੋਏ ਸੀ ਬੱਚੇ ਆ ਇਹਨਾਂ ਕੋਲੇ। ਇਹ ਕਮ ਸੇ ਕਮ 20 ਜਣੇ ਆ ਇਹਦੇ ਤੇ, ਵਿੱਚ ਜਨਾਨੀਆਂ ਨੇ। ਇਹਨਾਂ ਕੋਲ ਊਠ ਆ ਇੱਕ ਤੇ ਇਹ ਖੜੇ ਰਹੇ ਇੱਥੇ। ਮੈਂ ਆ ਰਿਹਾ ਸੀ ਕਾਲਜ ਤੋਂ, ਆਪਣੇ ਕਾਲਜ ਮੈਂ ਪੜਾਉਣਾ ਵਾ ਤੇ ਅੱਜ ਥੋੜਾ ਲੇਟ ਹੋ ਗਿਆ। ਅੱਜ ਲੇਟ ਪਹੁੰਚੇ ਜਦੋਂ ਤੇ ਇਹਨਾਂ ਰਸਤੇ ਦੇ ਵਿੱਚ ਮੈਨੂੰ ਵੀ ਘੇਰਿਆ ਤੇ ਇਹਨਾਂ ਨੇ ਰਿਕੁਐਸਟ ਜਿਵੇਂ ਕਰ ਰਹੇ ਸੀ ਹਰੇਕ ਨੂੰ, ਮੈਨੂੰ ਵੀ ਘੇਰਿਆ। ਕੋਈ ਗੱਡੀ ਰੁਕੀ ਕੋਈ ਨਹੀਂ ਰੁਕੀ ਕਿ ਅਸੀਂ ਆਪਣਾ ਬਈ ਸਾਡੀ ਮਦਦ ਕਰੋ, ਸਾਡੇ ਕੋਲ ਹੈ ਨਹੀਂ ਖਾਣ ਨੂੰ, ਕੁਛ ਹੈ ਨਹੀਂਗਾ। ਤੇ ਇਹਨਾਂ ਨੇ ਆਪਣੀ ਮੈਨੂੰ ਕਹਿੰਦੇ ਵੀ ਆਟੇ ਦੀ 10 ਕਿਲੋ ਆਟਾ ਲੈ ਦਿਓ ਸਾਨੂੰ, ਬੱਚੇ ਭੁੱਖੇ ਆ, ਚੌਲ ਹੋਰ ਲੈ ਦਿਓ, ਤੇਲ ਲੈ ਦਿਓ, ਦੇਗੀ ਮਿਰਚ, ਸਿੰਪਲ ਮਿਰਚ ਵੀ ਨਹੀਂ। ਚਲੋ ਮੈਂ ਸਾਰਾ ਕੁਝ ਇਹਨਾਂ ਨੂੰ 1000 ਰੁਪਏ ਦਾ ਸਮਾਨ ਲੈਤਾ ਆ ਬਾਈ ਦੀ ਦੁਕਾਨ ਤੋਂ। ਤੇ ਇਹ ਬਾਈ ਦੀ ਦੁਕਾਨ ਤੋਂ ਮੈਂ ਸਮਾਨ ਲੈ ਲਿਆ ਤੇ ਜਦੋਂ ਲੈ ਲਿਆ, ਚਲੋ ਬਾਈ ਨੇ ਮੈਨੂੰ ਕਿਹਾ ਵੀ ਪਹਿਲਾਂ, ਕਹਿੰਦਾ ਵੀ ਵੀਰੇ ਵੀ ਏਦਾਂ ਵੀ ਆਪਣਾ ਵੀ ਤੁਸੀਂ ਹਿਸਾਬ ਨਾਲ ਹੀ ਲੈ ਕੇ ਦਿਓ ਸਮਾਨ। ਤੇ ਵੀ ਚਲੋ ਬਾਈ ਨੇ ਦੱਸਿਆ, ਕਹਿੰਦਾ ਆਪਾਂ ਨੂੰ ਕੋਈ ਲਾਲਚ ਨਹੀਂ ਆ ਸਮਾਨ ਵੇਚਣ ਦਾ, ਤੇ ਵੀ ਹਿਸਾਬ ਨਾਲ ਹੀ ਲੈ ਕੇ ਦਿਓ ਸਮਾਨ। ਤੇ ਇਹਨਾਂ ਨੇ ਚਲੋ ਬਾਈ ਨੇ ਆਪ ਮੈਨੂੰ ਵੇਅਰ ਕੀਤਾ। ਚਲੋ ਆਪਾਂ ਨੂੰ ਇੱਕ ਹੁੰਦਾ ਮਨ ਦੇ ਵਿੱਚ ਵੀ ਆਪਾਂ ਯਾਰ ਨਹੀਂ ਚਲੋ ਮਦਦ ਕਰੀਏ, ਵਿਚਾਰੇ ਗਰੀਬ ਆ, ਬੱਚੇ ਆ ਵਿੱਚ ਬਹੁਤ, 7-8 ਬੱਚੇ 10 ਤੇ ਇਹਨਾਂ ਨੂੰ ਲੈਤਾ ਇੱਥੋਂ ਸਮਾਨ। ਤੇ ਉਸ ਤੋਂ ਬਾਅਦ ਜੋ ਬਾਈ ਤੋਂ ਮੈਂ ਗੱਲਬਾਤ ਕੀਤੀ ਹੈ, ਵੀਰੇ ਨੇ ਬੜਾ ਇਮਾਨਦਾਰੀ ਨਾਲ ਕਹਿੰਦਾ ਯਾਰ ਕਹਿੰਦਾ ਸਵੇਰ ਦਾ ਮੇਰੇ ਤੋਂ ਇਹ ਵੀ 10 ਕਿੰਨੇ ਜਾਣੇ ਆ ਗਏ ਹੋਣੇ ਵੀਰੇ ਤੁਹਾਡੇ ਕੋਲ? ਮੈਂ ਫੇਰ ਵੀ ਗਿਣਤੀ ਇੱਕ ਕਿੰਨੀ ਹੋਊਗੀ, 10-12 ਬੰਦੇ ਆ ਗਏ ਤੇ ਕਿਸੇ ਤੋਂ 1000 ਦਾ ਸਮਾਨ। ਮਤਲਬ ਇਹ ਕੁੱਲ ਮਿਲਾ ਕੇ ਜੇ 10-11 ਜਣੇ ਆਏ 10-15 ਹਜ਼ਾਰ ਰੁਪਏ ਦਾ ਸਮਾਨ ਇਕੱਠਾ ਕਰਕੇ ਉਹਦੇ ਊਠ ਦੇ ਵਿੱਚ ਲੱਦ ਕੇ। ਤੇ ਹੁਣ ਜਦੋਂ ਮੈਨੂੰ ਥੋੜਾ ਗੁੱਸਾ ਚੜਿਆ ਤੇ ਮੈਂ ਕਿਹਾ ਵੀ ਤੁਸੀਂ ਯਾਰ ਮੈਂ ਇੱਕ ਗੱਡੀ ਹੇਲੇ ਮੈਂ ਸਮਾਨ ਲੈ ਕੇ ਦੇ ਰਿਹਾ, ਮੇਰੇ ਮਗਰ ਤੁਸੀਂ 2 ਗੱਡੀਆਂ ਹੋਰ ਰੋਕ ਲੀਆਂ ਹਨਾ। ਤੇ ਉੱਥੇ ਤਾਂ ਲਾਈਨ ਲੱਗ ਗਈ, ਭੀੜ ਲੱਗ ਗਈ। ਚਲੋ ਬੰਦੇ ਨੂੰ ਨਹੀਂ ਪਤਾ ਹੁੰਦਾ, ਕਿਸੇ ਨੂੰ ਕਿਸੇ ਦੁਕਾਨ ਤੇ ਲੈ ਕੇ ਵੜ ਜਾਂਦੇ। ਤੁਹਾਡੇ ਕੋਲ 10 ਆਏ ਨੇ ਤੇ ਹੋਰ ਵੀ ਥਾਵਾਂ ਤੇ ਲੈ ਕੇ ਗਏ ਹੁਣ। ਨਹੀਂ ਆਪਾਂ ਇਹ ਲੋਕਾਂ ਨੂੰ ਮੈਂ ਵੀਡੀਓ ਪਾਉਣ ਦਾ ਮਕਸਦ ਮੈਨੂੰ ਵੀ ਨਾ ਹਾਂ ਬਿਲਕੁਲ ਜਿਹੜਾ ਬੰਦਾ ਜਾ ਰਿਹਾ ਉਹ ਸ਼ਰਧਾ ਨਾਲ ਆਪਣੇ ਗੁਰਦੁਆਰਾ ਸਾਹਿਬ ਮੱਥਾ ਟੇਕਦਾ। ਹਾਂ ਆਪਣੇ ਗੁਰਦੁਆਰਾ ਸਾਹਿਬ ਵੀ ਆਉਣ ਵਾਲੇ ਹੁੰਦੇ ਲੋਕ ਜ਼ਿਆਦਾ। ਗੁਰਦੁਆਰਾ ਸਾਹਿਬ ਜਿਹੜੇ ਲੱਗੇ ਜਾਂਦੇ ਮੈਂ ਕਿਸੇ ਨੂੰ ਬਿਲਕੁਲ ਨਹੀਂ ਮਤਲਬ ਇਹ ਮੈਂ ਆਪਾਂ ਨੂੰ ਠੱਗੇ। ਮੈਂ ਮੁੜ ਕੇ ਆਇਆ, ਮੈਂ ਉੱਥੇ ਘਰ ਕੋਲੇ ਚਲੇ ਗਿਆ ਸੀ, ਆਪਣਾ ਘਰ ਉੱਥੇ ਮੋੜਤੀ ਆ, ਤੁਹਾਨੂੰ ਪਤਾ ਹੀ ਹੈ ਨਾ। ਗੱਲ ਤਾਂ ਸੁਣੋ, ਮੈਂ ਆਪਦੇ ਨੂੰ ਠੱਗਿਆ ਹੋਇਆ ਮਹਿਸੂਸ ਥੋੜੀ ਨੇ, ਮੈਂ ਤੁਹਾਡਾ ਤਾਂ ਨਹੀਂ ਗੱਲ, ਤੁਸੀਂ ਤਾਂ ਮੈਨੂੰ ਅਵੇਅਰ ਕੀਤਾ ਪਹਿਲਾਂ ਬਈ ਹਿਸਾਬ ਨਾਲ ਲਈ ਸਮਾਨ। ਮੈਂ ਤਾਂ ਆਪਦੇ ਲੋਕਾਂ ਨੂੰ ਯਾਰ ਹੋਰ ਪਤਾ ਲੱਗ ਜਾਵੇ, ਆਪਾਂ ਪੁੰਨ ਕਰਦੇ ਆ ਪਰ ਮੈਂ ਠੱਗਿਆ ਜਿਹਾ ਮਹਿਸੂਸ ਕੀਤਾ। ਮੈਂ ਕਿਹਾ ਮੈਂ ਮੁੜ ਕੇ ਦੇਖਾਂ ਵੀ ਇਹਨਾਂ ਨੇ ਹੋਰ ਕਿਸੇ ਗੱਡੀ ਤੇ ਨਹੀਂ ਘੇਰੀ ਹੋਈ। ਮੈਂ ਇਹਨੂੰ ਕਿਹਾ, ਮੈਂ ਕਿਹਾ ਤੈਨੂੰ ਮੈਂ ਥਾਣੇ ਚੁਕਾਉਣਾ ਵੀ ਤੂੰ, ਮੈਂ ਹਲੇ ਤੈਨੂੰ 1000 ਦਾ ਸਮਾਨ ਲੈ ਕੇ ਦੇ ਕੇ ਚੱਲਿਆ ਤੇ ਹੋਰ 2 ਗੱਡੀਆਂ ਘੇਰੀ ਜਾਣਾ ਵੀ ਕਿੰਨਾ ਕਿ ਤੈਨੂੰ ਆਟਾ ਚਾਹੀਦਾ। 10 ਕਿਲੋ ਮੈਂ ਲਿਆ ਤਾਂ ਮੁੱਕ ਜੂਗਾ 10 ਕਿਲੋ ਜਿੰਨੇ ਜਾਣੇ ਹੋ ਤੁਸੀਂ, ਵੀ ਕਿੰਨੀ ਰੋਟੀ। ਤੇ ਮੈਂ ਮੁੜ ਕੇ ਆਇਆ ਤੇ ਮੈਂ ਦਬਕਾ ਮਾਰ ਗਿਆ। ਤਾਂ ਇਹ ਹੁਣ ਚੱਲਦੇ ਬਣੇ, ਹੁਣ ਇਹ ਗਾਹਾਂ ਜਾ ਕੇ ਘਮਾਣਾ ਜਾਂ ਇੱਥੇ ਆਪਣਾ ਮੋਹੀ ਲੰਘ ਕੇ ਰੋਕ ਲੈਣਗੇ ਜੋਧਾਂ ਕੋਲੇ। ਇਹਨਾਂ ਨੇ ਉੱਥੋਂ 10-15 ਹਜ਼ਾਰ ਦਾ ਸਮਾਨ ਉੱਥੋਂ ਇਕੱਠਾ ਕਰਨਾ ਕੱਲ ਦਾ ਦਿਨ। ਨਹੀਂ ਉਹ ਵੀਰੇ ਤੁਸੀਂ ਤਾਂ ਮਤਲਬ ਤੁਸੀਂ ਤਾਂ ਮੈਨੂੰ ਅਵੇਅਰ ਕੀਤਾ। ਆਪਾਂ ਤੇ ਲੋਕਾਂ ਨੂੰ ਇਹ ਤਾਂ ਆਪਾਂ ਇੱਕ ਸੋਸ਼ਲ ਮੀਡੀਆ ਤੇ ਚੀਜ਼ ਪੈ ਜਾਵੇ, ਮਤਲਬ ਠੀਕ ਹੈ ਇਹ ਰਾਜਸਥਾਨੀ ਬੰਦੇ, ਆਪਾਂ ਇਹਨਾਂ ਨੂੰ ਸਮਾਨ ਇੰਨਾ ਕੁ ਵੀ ਆਲੇ ਦੁਆਲੇ ਪੁੱਛ ਕੇ ਲੈ ਕੇ ਦਿਓ। ਆਪਾਂ ਯਾਰ 1000 ਰੁਪਏ ਦਾ ਲਿਆ ਤਾਂ ਜੀ 10 ਤੁਹਾਡੀ ਦੁਕਾਨ ਤੇ ਆਏ, 10 ਮੈਨੂੰ ਲੱਗਦਾ ਸਵੇਰ ਦੇ ਹੋਰ ਤੇ ਹੋਣੇ, 10 ਹੋਰ ਤੇ ਰੁਪਈਆ 25-30 ਹਜ਼ਾਰ ਦਾ ਸਮਾਨ ਇਕੱਠਾ ਕਰਕੇ ਚੱਲਦੇ ਹੋਣ। ਇੰਨਾ ਪਤਾ ਹੀ ਨਹੀਂ ਵੀਰੇ ਕਿੰਨਾ ਕਰ ਲਿਆ ਹੁਣ ਇਹਨੇ। ਮੈਂ ਉਹੀ ਗੱਲ ਦਾ ਜੀ 10 ਜਣ ਤੁਸੀਂ ਕਹਿੰਦੇ ਕੋਈ 1100 ਦਾ ਦੇ ਗਿਆ, ਕੋਈ 1500 ਦਾ ਲੈ ਗਿਆ। ਮੈਂ ਕਹਿੰਦਾ ਤੁਸੀਂ ਉਰੇ ਖੜ ਜਾਂਦੇ ਤਾਂ ਨਾਲ ਵਾਉਂਦਾ ਇਹਨੇ ਵਧੀ ਜਾਣਾ। ਉਹ ਤਾਂ ਮੈਂ ਸਮਝ ਗਿਆ ਤੁਹਾਡੀ ਗੱਲ, ਇਸ਼ਾਰਾ ਜੋ ਤੁਸੀਂ ਮੈਨੂੰ ਕਿਹਾ। ਹਾਂ ਮੈਂ ਤੁਹਾਨੂੰ ਕਹਿੰਦਾ ਵੀਰੇ ਤੁਸੀਂ ਆਪਣਾ ਯਾਰ ਆਪਾਂ ਜਿਹੜੇ ਪੰਜਾਬੀ ਬੰਦੇ ਆ ਨਾ, ਇਮੋਸ਼ਨਲ ਹੁੰਦੇ ਆਪਾਂ। ਜਦੋਂ ਇਹਨੂੰ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਤੁਹਾਡਾ ਜੀ ਨਾ ਪੰਜਾਬ 'ਚ ਤੁਸੀਂ ਇਹ ਫਾਇਦਾ ਨਜਾਇਜ਼ ਨਾ ਚੱਕੋ, ਅਸੀਂ ਰਾਜਸਥਾਨ
ਕਹਿੰਦਾ ਮੈਂ ਦੇਖਦਾ ਇਹਨਾਂ ਨੂੰ ਹੂੰ ਤੁਹਾਡੀ ਵਾਲੀ ਗੱਲ ਆਪਣੇ ਪੰਜਾਬੀ ਹੁੰਦੇ ਆ ਵੀ ਚਲੋ ਗਰੀਬ ਹੁੰਦੇ ਅਮਰ ਹਾਂ ਇਹਨਾਂ ਨੂੰ ਜਿੰਨਾ ਕਿ ਮੇਰੀ ਸ਼ਰਧਾ ਸੀ ਮੈਂ ਐਵੇਂ ਕਹਿੰਦਾ ਮੈਂ 400 ਤਾਂ ਮੇਰਾ 150 ਦੀ ਜਿੰਨੀ ਦੀ ਮੇਰੀ ਹਿੰਮਤ ਸੀਗੀ ਤੁਸੀਂ ਆਪ ਦੇਤਾ ਤੁਸੀਂ ਪਹਿਲਾਂ ਇਹ ਤਾਂ 150 ਦਾ ਮਤਲਬ ਇਹ ਦੇਖ ਤੁਸੀਂ ਫੇਰ ਵੀ ਦੇਖੋ ਵੀ ਇਹ ਮੈਨੂੰ ਲੱਗਦਾ ਰੇੜੀ ਦਾ ਇਹਨਾਂ ਦੇ ਉਹ ਪੱਲੀ ਦੇ ਥੱਲੇ ਲੱਦਿਆ ਆਹ ਘੇਰਨ ਲੱਗੇ ਆਪਣੇ ਚਾਹੇ ਵੀਡੀਓ ਬਣਾ ਲਓ ਚਾਹੇ ਘੇਰਨ ਲੱਗੇ ਆਹ ਫੇਰ ਤਾਂ ਮੈਨੂੰ ਵੀ ਤਕਲੀਫ ਹੋਈ ਹਾਂ ਨਹੀਂ ਮੈਂ ਵੀ ਉਹੀ ਮੈਂ ਤੁਹਾਡੀ ਦੇ ਤਾਂ ਅਵੇਅਰ ਕਰਨ ਲਈ ਆ ਚਲੋ ਮੇਰਾ ਕੁਝ ਗੱਲ ਹੋਰ ਹੋ ਜਾਣੀ ਆ ਵੀ ਇਹ ਕਿਵੇਂ ਆਪਾਂ ਗੱਲ ਕਰਦੇ ਆ ਤਾਂ ਲੋਕਾਂ ਨੂੰ ਦੱਸਣ ਲਈ ਆ ਵੀ ਤੁਸੀਂ ਇਹ ਫਿਰ ਆਪਾਂ ਨੂੰ ਮਹਿਸੂਸ ਹੋਇਆ ਚਲੋ ਵੀਰੇ ਕੁੱਲ ਮਿਲਾ ਕੇ ਗੱਲ ਇਹ ਆ ਆਪਾਂ ਵੀਡੀਓ ਦਾ ਮੈਸੇਜ ਇਹ ਆ ਮੈਂ ਚਲੋ ਆਪਾਂ ਕੀ ਸ਼ਕਲ ਦਿਖਾਉਣੀ ਆ ਜਾਂ ਕੁਝ ਗੱਲ ਹੋਰ ਨਹੀਂ ਹੈ ਤੇ ਇਹ ਬਾਈ ਦਾ ਵੀ ਚਲੋ ਤੁਸੀਂ ਇੰਨਾ ਵੀ ਇਹ ਵੀਰ ਦੇ ਕਮ ਸੇ ਕਮ ਇੱਥੋਂ 10-15 ਹਜ਼ਾਰ ਦਾ ਸਮਾਨ ਲੈ ਗਏ ਇਹ ਹੋਰ ਦੋ ਤਿੰਨ ਦੁਕਾਨਾਂ ਤੋਂ ਇਹਨਾਂ ਨੇ ਮਤਲਬ 25-30 ਹਜ਼ਾਰ ਦਾ ਸਮਾਨ ਇਕੱਠਾ ਕਰ ਲਿਆ ਇਹਨਾਂ ਨੇ ਅੱਜ ਜੀ ਮੈਨੂੰ ਲੱਗਦਾ ਲੱਖ ਰੁਪਏ ਦਾ ਸਮਾਨ ਇਕੱਠਾ ਕਰਕੇ ਕਿਤੇ ਨਾ ਕਿਤੇ ਵੇਚਣਾ ਵਾ ਸਾਰੇ ਇਮਾਨਦਾਰ ਨਹੀਂ ਹੁੰਦੇ ਜਿਵੇਂ ਵੀਰ ਇਹਨੇ ਮੈਨੂੰ ਪਹਿਲਾਂ ਹੀ ਇਸ਼ਾਰਾ ਕਰਤਾ ਸੀਗਾ ਯਾਰ ਆਪਾਂ ਇਹ ਚੀਜ਼ਾਂ ਤੋਂ ਬਚੀਏ ਜੋ ਆਪਾਂ ਜਿਹਨੂੰ ਦੇਣ ਵਾਲਾ ਉਹਦੀ ਆਪਾਂ ਜ਼ਰੂਰ ਮਦਦ ਕਰੀਏ ਚੱਲਦੇ ਫਿਰਦੇ ਆ ਇਹ ਜਿਹੜੇ ਇਹ ਮਤਲਬ ਇੱਕ ਤਰ੍ਹਾਂ ਨਾਲ ਠੱਗੀ ਹੋਈ ਇੱਕ ਤਰ੍ਹਾਂ ਦੀ ਯਾਰ ਮਤਲਬ ਇਹ ਕੋਈ ਜੇ ਤੂੰ ਲੱਖ ਰੁਪਏ ਦਾ ਸਮਾਨ ਇਕੱਠਾ ਕਰ ਲੈਣੇ ਮੰਗ ਕੇ ਦਿਨ ਦੇ ਵਿੱਚ ਤੇ ਇਹ ਚੀਜ਼ ਤੋਂ ਆਪਾਂ ਪਲੀਜ਼ ਪੰਜਾਬੀ ਅਵੇਅਰ ਹੋਈਏ ਧੰਨਵਾਦ ਸਤਿ ਸ਼੍ਰੀ ਅਕਾਲ